ਰਿਜ਼ਲਟ ਸੁਣ ਚੱਲਾਂ ਇਹ ਫੇਰ ਪਾਸਦਾ ਨਹੀਂ ਇਹਦਾ ਉਹ ਬਾਅਦ ਚ ਹੋਣਾ ਹਾਂ ਇਹ ਕਿਹੜਾ ਵਾ ਸਕੂਲ ਵਾਲਾ ਇਹ ਨਤੀਜਾ ਬੋਲਣ ਲੱਗਾ ਤਾਂ ਤੇਰਾ ਅੱਜ ਫਿਰ ਹੈ ਅੱਜ ਨਾ ਇੱਕ ਖੁਸ਼ਖਬਰੀ ਆ ਠੀਕ ਆ ਉਹ ਦੱਸਣੀ ਨਹੀਂ ਹਲੇ ਬਸ ਮੈਂ ਇੰਤਜ਼ਾਰ ਕਰ ਰਿਹਾ ਉਸ ਖੁਸ਼ਖਬਰੀ ਦਾ ਮਤਲਬ ਇੰਤਜ਼ਾਰ ਨਹੀਂ ਕਰ ਰਿਹਾ ਲੱਗ ਗਿਆ ਨਾ ਹਾਂ ਪਤਾ ਲੱਗ ਗਿਆ ਹਾਂ ਹੁਸੈਨ ਸਾਹਿਬ ਖੋਲ ਬੂਆ ਬਿਸਮਿਲ੍ਲਾ ਤੁਹਾਨੂੰ ਵਿਖਾਉਣ ਲੱਗਿਆ ਜੀ ਬਤਖਾਂ ਨੇ ਬੱਚੇ ਕਰਕੇ ਵੀ ਜਿੰਨਾ ਕੁ ਜਾਂਦੇ ਜਾਂਦੇ ਨਿਸ਼ਾਨੇ ਤੇ ਨਹੀਂ ਦੇਣ ਲੱਗੇ ਵੀ ਇਹ ਆਪੇ ਬਾਹਰ ਕੱਢ ਲਿਓ ਅਸੀਂ ਚੱਲੇ ਆ ਤੁਸੀਂ ਕੱਢਣੀ ਬਾਹਰ ਹੈ ਨਹੀਂ ਜਿਹੜੇ ਹਿਸਾਬ ਨਾਲ ਉਹਨਾਂ ਨੇ ਖੁਰਲੀ ਰੱਖੀ ਖੁਰਲੀ ਉਹਨਾਂ ਨੇ ਇੱਥੇ ਰੱਖ ਦੇਣੀ ਆ ਤੇ ਮੈਨੂੰ ਨਾ ਘੋੜੀ ਇੱਥੇ ਬੰਨਣਗੇ ਇਹਦੇ ਬਾਅਦ ਦੀ ਗੱਲ ਆ ਉਹਨਾਂ ਨੇ 20 ਜਾਫੇ ਵੀ ਪਾ ਲੈਣੇ ਸੀ ਤੂੰ ਭੱਜਣਾ ਹੀ ਨਹੀਂ ਸੀ ਕਿਉਂ ਮਤਲਬ ਸ਼ੁਕਰ ਆ ਤੂੰ ਕੌਡੀ ਨਹੀਂ ਖੇਡਦਾ ਤੇਰੀ ਤੇ ਕੌਡੀ ਵੀ 30 ਮਿੰਟਾਂ ਤੇ ਹੋਇਆ ਕਰਨੀ ਲੋਕਾਂ ਦੀ 30 ਸਕਿੰਟਾਂ ਦੀ ਹੁੰਦੀ ਆ ਹੈ ਉਹਨਾਂ ਨੇ ਕਹਿਣਾ ਮਲਕ ਆ ਗਿਆ ਸੌਂ ਜਾਓ ਬੂਟ ਸ਼ੂਟ ਪਾ ਕੇ ਸੁਥਰਾ ਘੜੀ ਲਾ ਕੇ ਪਰਫਿਊਮ ਲਾ ਕੇ ਮੈਂ ਵੀਡੀਓ ਪਾ ਲਵਾਂ ਉਹ 500 ਨੇ ਟੱਪਦੀ ਇਧਰੋਂ ਮਗਰਾ ਮੋਢੇ ਤੇ ਵੀਡੀਓ ਫਾਰ ਯੂ ਤੇ अस्सलाम वालेकुम जी की हाल चाल उम्मीद करते हैं वधिया होवोगे वेलकम है जी तुहाडे अपने डेरे वाले दे व्लॉग च ते अज दा व्लॉग करदे हैं स्टार्ट ते दिखाउने आ तुहानू अपनी रूटीन कि अपना दिन किहो जिहा रहिंदा ते आपां की करदे हैं अलहमदुलिल्लाह जी दिन बड़ा सोहना चढ़िया होया वा सूरज निकलदा पिया वा ते मैं कहा दिन स्टार्ट कर लीए ते काम कार जिहड़ा वा स्टार्ट करिए नाले ते आप करिए नाले दिखाइए तुहानू माहौल चाल भी दिखाइए आला दुआला दिखाइए लो जी इधर जट्टू साहब भी आ गए जट्टू साहब सुनाओ की हाल चाल आ ਐਨ ਗੁੱਡ ਮਾਰਨਿੰਗ ਹੋ ਗਈ ਫਿਰ ਹੈ ਤੇ ਚਵਾਈ ਲੱਗੀ ਹੋਈ ਆ ਧਾਰਾਂ ਚੁ ਜਾਂਦੇ ਆ ਅਬੂ ਚੋਲੀਆਂ ਸਾਰੀਆਂ ਇੱਧਰ ਜੱਟੂ ਦੀ ਰਹਿ ਗਈ ਜੱਟੂ ਹੋਗਾ ਫਿਰ ਕੱਟ ਆਲੂ ਨਿੱਕੇ ਨਿੱਕੇ ਅਸਲ ਦੇ ਵਿੱਚ ਜਿਹੜੇ ਆਲੂ ਆ ਨਾ ਉਹ ਹੈਗੇ ਵੱਡੇ ਵੱਡੇ ਇਹਨਾਂ ਦੇ ਜਿਹੜੇ ਜੱਟੂ ਕਹਿੰਦੇ ਮੰਗਾਏ ਆ ਉਹ ਕਾਫੀ ਵੱਡੇ ਹੁੰਦੇ ਤੇ ਉਹ ਕੱਟਣੇ ਪੈਂਦੇ ਆ ਸੋ ਉਹ ਕੱਟ ਕੇ ਤੇ ਫਿਰ ਗਾਵਾਂ ਨੂੰ ਪਾਈਦੇ ਆ ਤੇ ਇਹ ਚਵਾਈ ਕਰ ਲੈਣ ਇੱਕ ਧਾਰ ਮਤਲਬ ਇੱਕ ਗਾਂ ਰਹਿ ਗਈ ਆ ਤੇ ਉਸ ਤੋਂ ਬਾਅਦ ਆਪਾਂ ਜਾਣਾ ਪੱਠਿਆਂ ਵਾਲੇ ਟੱਕ ਦੇ ਵਿੱਚ ਵਸੀਮ ਹੁਣੇ ਆਏ ਹੋਏ ਆ ਰਾਤ ਦੇ ਠੀਕ ਆ ਤੇ ਸਵੇਰ ਮਤਲਬ ਸੂਰਜ ਚੜ੍ਹਦੇ ਹੀ ਉਹ ਟੱਕ 'ਚ ਮਾਸ਼ਾਅੱਲਾ ਚਲੇ ਗਏ ਆ ਤੇ ਜਾ ਕੇ ਉਹਨਾਂ ਨੇ ਪੱਠੇ ਮੇਰੇ ਖਿਆਲ ਕਾਫੀ ਜ਼ਿਆਦਾ ਵੱਢ ਦਿੱਤੇ ਆ ਤੇ ਦੇਖਦੇ ਆ ਕੀ ਸੂਰਤ ਹਾਲ ਆ ਇੱਧਰ ਚੌਧਰੀ ਸਾਹਿਬ ਡਾਲਰ ਸਾਹਿਬ ਵੀ ਆ ਗਏ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਢ ਦਈਏ ਬਾਹਰ ਲੇਕਿਨ ਬਿਸਮਿਲ੍ਲਾ ਦੀ ਬਰਕਤ ਹੀ ਅੱਲਾ ਤੇਰਾ ਆਸਰਾ ਹੋ ਜੀ ਮਾਸ਼ਾਅੱਲਾ ਕੱਲ ਬੜਾ ਖੂਬਸੂਰਤ ਨਜ਼ਾਰਾ ਬਣਾਇਆ ਹੋਇਆ ਵਾ ਅੱਜ ਕੋਸ਼ਿਸ਼ ਕਰਾਂਗੇ ਆਪਾਂ ਕਿ ਥੋੜਾ ਘਾਹ ਪੱਟ ਕੇ ਇਹਨਾਂ ਦੇ ਉੱਪਰ ਲਗਾ ਦਈਏ ਮਤਲਬ ਸੋਹਣਾ ਲੱਗੇਗਾ ਖੂਬਸੂਰਤ ਲੱਗੇਗਾ ਜਿਹੜਾ ਇਹਨਾਂ ਦਾ ਘਰ ਆ ਪਿਆਰਾ ਲੱਗੇ ਜਦੋਂ ਇਹ ਬਾਹਰ ਆਉਣ ਦੇ ਉੱਤੇ ਬਹਿਣ ਇਹ ਆ ਵੀ ਖੂਬਸੂਰਤੀ ਦੀ ਅਲਾਮਤ ਬਣਨਗੇ ਮੇਰੀ ਅਕੋਰਡਿੰਗ ਤਾਂ ਹੋਣਾ ਚਾਹੀਦਾ ਸੀ ਕਿ ਮੈਂ ਸਾਈਮ ਨੂੰ ਬੋਲਿਆ ਸੀ ਕਿ ਆ ਜਿਹੜਾ ਇਸ ਤਰ੍ਹਾਂ ਦਾ ਨਾ ਇਹ ਪਰਲੇ ਹੱਥ ਕੱਢਦੇ ਯਾਰ ਤੇ ਲੇਕਿਨ ਕਹਿੰਦਾ ਨਹੀਂ ਇੱਧਰ ਹੀ ਰਹਿਣ ਦੇ ਉੱਧਰ ਉਹਨਾਂ ਨੇ ਆਪੇ ਕੱਢ ਲੈਣਾ ਉੱਧਰ ਵੀ ਬਾਅਦ 'ਚ ਘੜਾ ਲਾ ਦਾਂਗੇ ਮੈਂ ਕਿਹਾ ਚਲੋ ਠੀਕ ਆ ਤੇ ਮਾਸ਼ਾਅੱਲਾ ਬਾਹਰ ਆ ਗਏ ਆ ਕਿਆ ਬਾਤ ਆ ਇਹਨਾਂ ਨੂੰ ਆਈਡੀਆ ਹੋ ਗਿਆ ਹੁਣ ਡਾਲਰ ਸਾਹਿਬ ਚਲੋ ਸ਼ਾਬਾਸ਼ ਅੱਗੇ ਪਿੱਛੇ ਹੋਵੋ ਇੱਧਰ ਆ ਜਾ ਭੱਜਿਆ ਸ਼ਾਬਾਸ਼ ਗੁੱਡ ਤੇ ਕੋਕੋ ਤੇ ਡਾਲਰ ਜਿਹੜੇ ਆ ਡਾਲਰ ਤੇ ਅੱਛਾ ਬੱਚਾ ਵਾ ਕਿਉਂਕਿ ਡਾਲਰ ਉਹਨਾਂ ਵਾਲੇ ਦਾ ਫੋਕਸ ਨਹੀਂ ਕਰਦਾ ਲੇਕਿਨ ਕੋਕੋ ਕਰਦੀ ਆ ਕੋਕੋ ਨੇ ਮਾਰ ਖਾਣੀ ਆ ਮੇਰੇ ਕੋਲੋਂ ਤੇ ਫਿਰ ਸਿੱਧਾ ਬੱਧਰਾ ਹੋਣਾ ਕੰਮ ਹਟਾਂ ਕੋਕੋ ਸਮਝ ਗਈ ਨਾ ਵੇਖ ਹੁਣ ਆਜਾ ਸ਼ਾਬਾਸ਼ ਆਜਾ ਮੇਰਾ ਪੁੱਤ ਆ ਗਿਆ ਬਾਹਰ ਆਏ ਹਾਏ ਲਓ ਜੀ ਮਾਸ਼ਾਅੱਲਾ ਐਂਬਰ ਰਾਣੀ ਸਾਡੀ ਬਾਹਰ ਆ ਗਈ ਆ ਐਂਬਰ ਰਾਣੀ ਸਾਡੀ ਹੈ ਐਂਬਰ ਰਾਣੀ ਦਾ ਬੋਦਾ ਹੋਇਆ ਖਰਾਬ ਅੱਜ ਕੱਲ ਐਂਬਰ ਰਾਣੀ ਮਾਸ਼ਾਅੱਲਾ ਇਹ ਆ ਵੀ ਪੂਰੇ ਜੋਬਨ 'ਚ ਆਪਦੇ ਅਲਹਮਦੁਲਿਲਾ ਲਓ ਜੀ ਇਹਨੂੰ ਵੀ ਪੱਠੇ ਪਾਉਂਦੇ ਆ ਤੇ ਮੌਸਮ ਬੜਾ ਖੂਬਸੂਰਤ ਤੇ ਬੜਾ ਪਿਆਰਾ ਵਾ ਜਿਹਦੇ ਕਰਕੇ ਸਭ ਤੋਂ ਪਹਿਲਾਂ ਆਪਾਂ ਛੱਡਦੇ ਆ ਇਹਨਾਂ ਨੂੰ ਤਾਂ ਕਿ ਇਹ ਆਪਦਾ ਜਿਹੜਾ ਦਾਣਾ ਪਾਣੀ ਆ ਚੁਗਣ ਜਿਹੜਾ ਰੱਬ ਨੇ ਇਹਨਾਂ ਵਾਸਤੇ ਬਖੇਰਿਆ ਹੋਇਆ ਵਾ ਸਭ ਤੋਂ ਪਹਿਲਾਂ ਛੱਡੀਏ ਆਪਾਂ ਕਬੂਤਰ ਤੇ ਅਕਸਰ ਵੀਰ ਭਰਾ ਕਹਿੰਦੇ ਸੀ ਵੀ ਬਤਖਾਂ ਨੂੰ ਦਾਣਾ ਛਾਣਾ ਤੇ ਜਿਹੜਾ ਵਾ ਟਰਕੀ ਬਰਡ ਨੂੰ ਲਾਜ਼ਮੀ ਪਾਇਆ ਕਰੋ ਤਾਂ ਕਿ ਉਹ ਆਂਡਿਆਂ ਦੇ ਉੱਤੇ ਬੈਠੇ ਵੀ ਰਹਿਣ ਲੇਕਿਨ ਉਹਨਾਂ ਨੂੰ ਛੱਡਿਆ ਕਰੋ ਸਰ ਉਹਨਾਂ ਦਾ ਦਾਣਾ ਪਾਣੀ ਬਿਲਕੁਲ ਪੂਰਾ ਕਰਦੇ ਆ ਜਿਹੜੀਆਂ ਡਕਸ ਨੇ ਇਹ ਆਟੋਮੈਟਿਕ ਖੁਦ ਹੀ ਬਾਹਰ ਆ ਜਾਂਦੀਆਂ ਵਾ ਡੇਲੀ ਬੇਸਿਸ ਤੇ ਦਿਨ ਦੇ ਵਿੱਚ 2 ਤੋਂ 3 ਵਾਰੀ ਦਰਵਾਜ਼ਾ ਆਪਾਂ ਇਹਨਾਂ ਦਾ ਖੋਲ੍ਹ ਦਈਦਾ ਵਾ ਜਿਹਦੇ ਕਰਕੇ ਇਹ ਬੜੇ ਆਰਾਮ ਸਕੂਨ ਦੇ ਨਾਲ ਫਿਰਦੀਆਂ ਰਹਿੰਦੀਆਂ ਵਾ ਬਹਿ ਜਾਂਦੀਆਂ ਵਾ ਉੱਠ ਜਾਂਦੀਆਂ ਵਾ ਠੀਕ ਹੈ ਜੀ ਸੋ ਇਹਨਾਂ ਦਾ ਮਸਲਾ ਨਹੀਂ ਹੈਗਾ ਕਿ ਜਿਹੜੀ ਟਰਕੀ ਬਰਡ ਆ ਫੀਮੇਲ ਉਹਨੂੰ ਆਪਾਂ ਡੇਲੀ ਬੇਸਿਸ ਤੇ ਸ਼ਾਮ ਨੂੰ ਛੱਡ ਦਈਦਾ ਵਾ ਮੈਂ ਹੁਣ ਇਹ 3-4 ਦਿਨ ਤੋਂ ਰੂਟੀਨ ਬਣਾਈ ਹੋਈ ਆ ਕਿ ਡੇਲੀ ਸ਼ਾਮ ਨੂੰ ਜਦੋਂ ਆਪਾਂ ਬਾਕੀ ਸਾਰੇ ਤਾੜਨ ਨੂੰ ਤਕਰੀਬਨ ਅੱਧਾ ਘੰਟਾ ਰਹਿੰਦਾ ਹੁੰਦਾ ਉਦੋਂ ਆਪਾਂ ਉਹਨਾਂ ਨੂੰ ਛੱਡ ਦਈਦਾ ਵਾ ਤਾਂ ਕਿ ਉਹ ਫਿਰ ਤੁਰ ਕੇ ਦਾਣਾ ਸ਼ਾਣਾ ਚੁੱਕ ਕੇ ਦਿਨ ਦੁਬਾਰਾ ਆ ਜਾਵੇ ਵਾਪਸ ਠੀਕ ਹੈ ਜੀ ਸੋ ਮਾਸ਼ਾਅੱਲਾ ਦਿੱਤੇ ਆ ਛੱਡ ਤੇ ਆ ਤੁਹਾਨੂੰ ਪਤਾ ਕਿ ਡੇਲੀ ਬੇਸਿਸ ਤੇ ਸਾਈਮ ਹੀ ਛੱਡਦਾ ਵਾ ਕਿਉਂਕਿ ਇਹ ਜਿਹੜੇ ਮੁਰਗੇ ਆ ਇਹ ਜੱਟੂ ਦੇ ਸਾਈਮ ਦੇ ਉਹਨਾਂ ਨੂੰ ਇਹਨਾਂ ਦਾ ਪਤਾ ਆਪਾਂ ਨੂੰ ਨਹੀਂ ਇਹਨਾਂ ਦਾ ਪਤਾ ਜੀ ਲਓ ਜੀ
ਇਹ ਆ ਵੀ ਮਾਸ਼ਾਅੱਲਾ ਸਵੇਰ ਜਿਹੜਾ ਨਾ ਬੜਾ ਸੋਹਣਾ ਮਾਹੌਲ ਤੇ ਬੜੀ ਸੋਹਣੀ ਰੌਣਕ ਆ। ਤੇ ਇੱਧਰ ਮਾਸ਼ਾਅੱਲਾ ਸਾਡੀਆਂ ਰੌਣਕਾਂ ਆਈਆਂ ਹੋਈਆਂ ਵਾ। अस्सलाम वालेकुम सर, ਕੀ ਹਾਲ ਚਾਲ ਆ? ਪਹੁੰਚ ਆਏ ਆ ਰਾਤ ਦੇ ਪਹੁੰਚੇ, ਮੈਂ ਸੁਣਿਆ ਰਾਤ ਦੇ ਪਹੁੰਚੇ ਸੀ, ਤੁਸੀਂ ਤਾਂ ਮਿਲੇ ਨਹੀਂ ਫਿਰ। ਅਸੀਂ ਯਾਰ ਭਾਈ ਸੌਂ ਗਏ ਸੀ ਕੱਲ, ਵਾਵਾ ਸਾਰੇ ਥੱਕੇ ਸੀ। ਮੈਂ ਰਾਤੀ ਸੌਂ ਗਿਆ 10 ਵਜੇ। ਆਪਾਂ ਨੂੰ ਕੋਈ ਹੋਸ਼ ਨਹੀਂ, ਕੋਈ ਖਬਰ ਨਹੀਂ। ਟਾਈਮੋ ਟਾਈਮ ਸੌਂ ਗਏ ਤੇ ਅਲਹਮਦੁਲਿਲਾ ਟਾਈਮੋ ਟਾਈਮ ਆਪਾਂ ਉੱਠ ਗਏ। ਮੈਨੂੰ ਹੋ ਗਿਆ ਤਕਰੀਬਨ ਘੰਟਾ ਡੇਢ ਹੀ ਹੋ ਗਿਆ ਉੱਠੇ ਨੂੰ। ਤੇ ਮੈਂ ਕਿਹਾ ਹੁਣ ਜਾ ਕੇ ਵੇਖ ਕੇ ਆਵਾਂ ਟੱਕ ਦੇ ਵਿੱਚ ਕੀ ਸੂਰਤ ਹਾਲ ਆ, ਕਿਉਂਕਿ ਕੱਲ ਮੈਂ ਟੱਕ ਦੇ ਵਿੱਚ ਨਹੀਂ ਆਇਆ। ਕੱਲ ਇੱਕ ਬੰਦਾ ਆਇਆ, ਚਾਚਾ ਨੀਗਾ ਅਬਾਸ 6 ਵਾਲਾ, ਉਹ ਆਇਆ। ਉਹਨਾਂ ਨੂੰ ਮੈਂ ਕਿਹਾ ਪੱਠੇ ਵੱਢ ਦਿਓ, ਉਹਨਾਂ ਨੇ ਵੱਢੇ ਆ 1.5 ਪੰਡ ਵੱਢ ਕੇ ਤੇ ਭੱਜ ਕੇ ਕਹਿੰਦੇ ਪੌਣਾ ਰੇੜਾ ਹੋ ਗਿਆ। ਮੈਂ ਆ ਜਾਣਾ ਰੇੜਾ ਪਾ ਕੇ ਲੈ ਕੇ ਆਇਆ। ਜਦੋਂ ਮੈਂ ਆ ਕੇ ਵੇਖੇ ਤੇ ਉਹ ਪੱਠੇ ਹੈ ਨਾ, ਮੈਂ ਕਿਹਾ ਪਤਾ ਨਹੀਂ ਪੌਣਾ ਰੇੜਾ ਕਿਹੜਾ ਚੱਕਲ ਗਿਆ। ਹੁਣ ਮੈਂ ਆਇਆ ਮਗਰ ਭੱਜ ਕੇ, ਮੈਂ ਕਿਹਾ ਮੈਂ ਵੇਖ ਕੇ ਆਵਾਂ ਵੀ ਇਹ ਕਿਤੇ ਰੇੜਾ ਪੂਰਾ ਨਾ ਵੱਢ ਜਾਣ। ਨਹੀਂ ਹਲੇ ਨਹੀਂ ਲੱਦਿਆ, ਹੁਣ ਮੈਂ ਆਪ ਆਇਆ ਨਾ, ਹੁਣ ਇਹਨੂੰ ਧੱਸ ਕੱਢੋ ਇਹਦੀ। ਉੱਤੇ ਚੜ ਜਾ ਫਿਰ, ਪਹਿਲੇ ਤਾੜ ਇਹਨਾਂ ਨੂੰ, ਸਾਡੇ ਕੋਲ ਨਹੀਂ ਚੜਿਆ ਜਾਂਦਾ, ਅਸੀਂ ਦਾਤਰ ਹੀ ਮੰਗੇ। ਤੁਸੀਂ ਬੰਦੇ ਲੰਮੇ ਆ? ਹਾਂ ਵਾਵਾ ਸਾਰਾ ਇਹ ਆ ਵੀ ਰੇੜਾ ਅੱਜ ਹੋ ਜਾਏਗਾ ਇਨਸ਼ਾਅੱਲਾ। ਬਾਕੀ ਲੂਸਣ ਵਾਸਤੇ ਵੀ ਜਿਹੜੇ ਆਉਂਦੇ ਹੁੰਦੇ ਆ ਲਾਵੇ, ਉਹਨਾਂ ਨੇ ਆ ਜਾਣਾ ਵਾ, ਹੋਰ ਘੰਟੇ ਨੂੰ ਆ ਜਾਣਾ, ਅੱਧੇ ਨੂੰ ਆ ਜਾਣ। ਜਦੋਂ ਮੈਂ ਉਹ ਵਾਵਾ ਆਪਾਂ ਨੂੰ ਫਾਇਦਾ, ਕਿਉਂਕਿ ਲੂਸਣ ਦਾ ਇੱਕ ਤਾਂ ਕੁਤਰਾ ਬੜਾ ਬਣਦਾ ਵਾ, ਇੱਕ ਲੂਸਣ ਸਾਫ ਸੁਥਰਾ ਹੁੰਦਾ ਵਾ ਘੋੜੀ ਨੂੰ ਪਾਉਣ ਵਾਸਤੇ, ਸੈਕਿੰਡ ਬੱਚਿਆਂ ਨੂੰ ਪਾਉਣ ਵਾਸਤੇ। ਇਹ ਇਹਨਾਂ ਦੇ ਕੰਮ ਵੇਖੋ। ਡਾਲਰ ਐਸਾ ਤੂੰ ਬਾਂਦਰ ਹੋਇਆ ਅੱਜ ਕੱਲ। ਲੋ ਜੀ ਮਾਸ਼ਾਅੱਲਾ ਰੇੜਾ ਲੱਦ ਲਿਆ ਮੁੰਡਿਆਂ ਨੇ ਆਪਦੇ ਕੱਦ ਦੇ ਹਾਣ ਦਾ ਹੈ। ਲੋ ਜੀ ਅੱਬੂ ਇਹਨਾਂ ਨੇ ਆਪ ਹੀ ਨਹੀਂ ਵੱਡੇ, ਕਹਿੰਦੇ ਅਸੀਂ ਲੈ ਕੇ ਜਾਣੇ ਆ। ਕਿਹੜਾ ਲੈ ਕੇ ਕਿੱਥੋਂ ਵੱਢਣੇ ਹੁਣ? ਉਹ ਵੱਢ ਲੋ ਯਾਰ, ਉਹ ਲੈ ਚੱਲੋ ਨਾ ਕਿਤੇ, ਤਾਂ ਕਿ ਅਗਲਾ ਲੋ ਸੁਥਰਾ ਹੋ ਜਾਵੇ। ਤੇ ਪੱਲੀ ਡੀਜੀ ਦੀ ਲੈ ਕੇ ਆਏ ਆ ਹੈ। ਲੋ ਜੀ ਆ ਜਾ ਸੈਮ ਓਏ, ਡਾਲਰ ਭੱਜਾ 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 ਭੱਜਾ, ਸ਼ਾਬਾਸ਼, ਆਜਾ 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 ਆਜਾ। ਸਿਆਣਾ ਬੀਬਾ ਬੱਚਾ, ਸਿਆਣਾ ਬੀਬਾ ਬੱਚਾ, ਸਿਆਣਾ ਬੀਬਾ ਬੱਚਾ, ਚੱਲ ਆਜਾ ਬਸ, ਚੱਲ 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 ਹੁਣ। ਲੋ ਜੀ ਆ ਗਏ ਪੱਠੇ ਆ ਗਏ। ਇੱਧਰ ਆ ਜਾਓ। ਮੈਂ ਕਿਹਾ ਹਨਾ ਇੱਥੇ ਸਿੱਟ ਦਈਏ ਤਾਂ ਕਿ ਨਾਲ ਦੀ ਨਾਲ ਇਹਨਾਂ ਨੂੰ ਘਾਹ ਦਾ ਵੀ ਪਤਾ ਲੱਗੇ, ਘਾਹ ਨੂੰ ਵੀ ਸਿੱਧੇ ਹੋ ਜਾਣ। ਘੋੜੀ ਵਾਸਤੇ ਆ ਗਏ, ਖਾ ਲੈਣਗੇ, ਇਹਨਾਂ ਨੂੰ ਕੀ ਆ, ਪਹਿਲਾਂ ਤਾਂ ਖਾ ਲੈਂਦੇ ਸੀ। ਚੱਲ ਚੱਲ ਅੱਗੇ ਧਿਆਨ ਨਾਲ, ਚਾਹ ਵੀ ਅੰਬਰ ਖਾ ਪੱਠੇ ਮੇਰਾ ਪੁੱਤ। ਲਓ ਜੀ ਲੂਸਣ ਵੀ ਪਾਉਣੇ ਝੱਟ ਤੱਕ, ਧੁੱਪ ਨਿਕਲੇ ਮਾਸ਼ਾਅੱਲਾ। ਹੁਣ ਇਹ ਆ ਵੀ ਥੋੜੀ ਦੇਰ ਤੱਕ ਹੋ ਜੂ ਮਾਹੌਲ ਚੱਲ ਸੈੱਟ। ਉਹ ਵਾਹ ਮਾਸ਼ਾਅੱਲਾ, ਕਿੱਧਰ ਨੂੰ ਰਿਜ਼ਲਟ ਸੁਣ ਚੱਲਾਂ? ਇਹ ਫੇਰ ਪਾਸਦਾ ਨਹੀਂ ਇਹਦਾ, ਉਹ ਬਾਅਦ ਚ ਹੋਣਾ। ਹਾਂ ਇਹ ਕਿਹੜਾ ਵਾ? ਇਹ ਸਕੂਲ ਵਾਲਾ। ਇਹ ਨਤੀਜਾ ਬੋਲਣ ਲੱਗਾ ਤਾਂ ਤੇਰਾ ਅੱਜ ਫਿਰ ਹੈ। ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਤੇਰੇ ਜਿਹੜੇ ਕਹਿਣਾ ਨਤੀਜਾ ਬੋਲਣਾ ਤੇ ਅੱਜ ਜਾਣਾ। ਫਿਰ ਬੋਲਣਾ ਅੱਜ ਕਿਹੜੀ ਬੋਲਣਾ ਵਾ? ਇਹ ਕੋਈ ਕਿਤਾਬਾਂ ਪੜਾਉਂਦੇ ਨਹੀਂ ਸੀ, ਅੱਛਾ ਉਹ ਚਾਰ ਹੀ ਪੜਾਉਂਦੇ ਸੀ। ਚਾਰਾਂ ਦਾ ਬੋਰਡ 'ਚ ਪੇਪਰ ਹੋਇਆ, ਇਹ ਤੇ ਵੈਸੇ ਹੀ ਲੈ। ਅੱਛਾ, ਜਿਹੜਾ ਬੋਰਡ 'ਚ ਪੇਪਰ ਹੋਇਆ ਵਾ ਉਹਦਾ ਤੇ ਰਿਜ਼ਲਟ ਆਉਣਾ ਬੋਰਡ ਵੱਲੋਂ। ਜਿਹੜਾ ਸਕੂਲ ਦੇ ਵਿੱਚ ਹੋਇਆ ਵਾ ਮਤਲਬ ਪੇਪਰ ਤੇਰੇ ਹੋਏ ਆ, ਉਹਦਾ ਰਿਜ਼ਲਟ ਬੋਲਣ ਲੱਗਾ ਅੱਜ। ਅੱਛਾ ਚਲੋ ਫਿਰ ਜਾ, ਅੱਲਾ ਖੈਰ ਕਰੇ। ਪਾਸ ਹੀ ਪਾਸ ਆ ਤੂੰ ਜੱਟੂ ਹੈਂ? ਨਹੀਂ ਕਹਿੰਦਾ ਨਹੀਂ ਉੜਦੀ ਤੇਰੀ ਕਿੱਲੀ, ਕਹਿੰਦਾ ਪਤਾ ਨਹੀਂ ਕਿੱਲੀ ਉੱਡੀ ਨਾ ਜਾਵੇ ਹੈਂ। ਸਲੈਬ ਕਿੱਥੇ ਦੇਣੀ ਆ? ਅੱਛਾ ਉਹ ਐਂਬਰ ਨੇ ਨਾ ਨਵਾਂ ਕੰਮ ਸ਼ੁਰੂ ਕੀਤਾ ਹੋਇਆ ਯਾਰ, ਸਿਰਕੀ ਖਿੱਚ ਕੇ ਨਾ ਤੇ ਮੋਰਾ ਕਰ ਦਿੱਤਾ ਉੱਤੋਂ ਕਾਨਿਆਂ ਨਾਲ। ਕਾਨੇ ਖਿੱਚਦੀ ਆ ਬਾਂਦਰੀ ਜੀ ਹੈਂ। ਹਾਂ ਵਸੀਮ ਉਹਦੇ ਨੇ ਇੱਥੇ ਚੜਿਆ ਤੇ ਵਸੀਮ ਸਾਹਿਬ ਨੇ ਪੈਰ ਵਿੱਚ ਸਿੱਟਤਾ। ਇਹਦੇ ਉੱਤੇ ਰੱਖ, ਇਧਰੋਂ ਵਾੜ ਲਾ। ਖੈਰ ਐਂਬਰ ਪਰੇ ਹੋ ਜਾ ਦੇ ਮਾਰ, ਐਸੀ ਬਾਂਦਰੀ ਹੈ ਨਾ। ਹਟ ਜਾ ਪਿੱਛੇ, ਹਟ ਜਾ ਪੱਠੇ ਚੋਰੀ ਗੁਜ਼ਰੀ ਜਾਂਦਾ ਤੇ ਟੈਮੋ ਟਾਈਮ ਪਾਉਣੇ ਮਿਸਤਰੀ ਆਉਣ ਤੋਂ ਪਹਿਲਾਂ। ਅੱਜ ਚੱਲ ਫਿਰ ਲੋ ਜੀ ਬੱਚਿਆਂ ਨੂੰ ਪਾਤੇ ਮਾਸ਼ਾਅੱਲਾ ਇਧਰ ਪੱਠੇ, ਤੇ ਮੱਝ ਨੂੰ ਪਾ ਦਈਏ। ਮੈਂ ਕਿਹਾ 8:15 ਹੋਏ ਆ ਹਲੇ, ਤੇ ਸ਼ੁਕਰ ਆ ਰੱਬ ਦਾ ਵੀ ਟਾਈਮੋ ਟਾਈਮ ਨਾ ਪੱਠੇ ਮਾਲ ਨੂੰ ਪੈ ਗਏ। ਕੱਲ ਬਸ ਲੇਟ ਹੋ ਗਏ ਆਪਾਂ, ਲੇਕਿਨ ਅੱਜ ਨਾ ਟਾਈਮ ਨਾਲ ਆਪਾਂ ਕੰਮ ਨਿਬੇੜ ਦੇਣਾ। ਚਾਚਾ ਹਲੇ ਆਇਆ ਨਹੀਂ ਹੈਗਾ, ਚਾਚੇ ਹੁਣੇ ਇੱਕ ਟਾਇਲ ਲਾਉਣੀ ਆ ਵਾਸ਼ਰੂਮ ਦੀ। ਕੱਲ ਆ ਗਿਆ ਸੀ ਮਾਸ਼ਾਅੱਲਾ
ਅੱਧੀ ਦੀਵਾਰ ਜਿਹੜੀ ਹੈ ਨਾ 5-5 ਫੁੱਟ ਲੱਗ ਗਈ ਤੇ 5 ਫੁੱਟ ਅੱਜ ਉੱਤੇ ਲੱਗੀ ਕਿ 10-10 ਫੁੱਟ ਲਵਾਉਣੀ ਆ ਤੇ ਥੱਲੇ ਰਹਿ ਗਈ ਹੈ ਤੇ ਅੱਜ ਇਨਸ਼ਾਅੱਲਾ ਉਮੀਦ ਆ ਵੀ ਉਹ ਵੀ ਕੰਪਲੀਟ ਹੋ ਜਾਊਗੀ 10 ਫੁੱਟ ਉਤਲੀ ਤਾਂ ਹੋ ਜੂਗੀ ਨਾ ਕੰਪਲੀਟ ਥੱਲੇ ਵਾਲੀ ਫਿਰ ਰਹਿ ਜੂਗੀ ਤੇ ਚਾਚੇ ਹੁਣੇ ਆਉਣ ਬਾਕੀ ਅੱਜ ਨਾ ਇੱਕ ਖੁਸ਼ਖਬਰੀ ਆ ਠੀਕ ਆ ਉਹ ਦੱਸਣੀ ਨਹੀਂ ਹਲੇ ਬਸ ਮੈਂ ਇੰਤਜ਼ਾਰ ਕਰ ਰਿਹਾ ਉਸ ਖੁਸ਼ਖਬਰੀ ਦਾ ਮਤਲਬ ਇੰਤਜ਼ਾਰ ਨਹੀਂ ਕਰ ਰਿਹਾ ਲੱਗ ਗਿਆ ਨਾ ਹਾਂ ਪਤਾ ਲੱਗ ਗਿਆ ਹੋ ਸਕਦਾ ਥੰਬਨੇਲ ਤੋਂ ਪਤਾ ਲੱਗ ਗਿਆ ਨਾ ਥੰਬਨੇਲ ਤੋਂ ਪਤਾ ਲੱਗ ਗਿਆ ਨਾ ਪਰ ਵੇਖਿਆ ਤਾਂ ਨਹੀਂ ਨਾ ਹਲੇ ਕੁਛ ਹੈ ਦੇਖਿਆ ਤਾਂ ਨਹੀਂ ਨਾ ਕਿਸੇ ਨੇ ਇਨਸ਼ਾਅੱਲਾ ਯਕੀਨ ਮੰਨੋ ਸੈਮ ਮੈਂ ਪੱਠਿਆਂ ਵਾਲੇ ਟੱਕ 'ਚ ਸੀ ਸੈਮ ਭੱਜਾ ਆਇਆ ਮਗਰੋਂ ਇਹਨੇ ਆ ਕੇ ਦੱਸਿਆ ਮੈਨੂੰ ਤਾਂ ਚਾਅ ਚੜ ਗਿਆ ਮੈਂ ਕਿਹਾ ਲੈ ਬਈ ਥੋੜੀ ਜੀ ਯਾਰ ਜੋ ਵੀ ਆ ਠੀਕ ਹੈ ਜਦੋਂ ਚੀਜ਼ ਰੱਖੀ ਸਾਂਭੀ ਪਾਲੀ ਹੋਵੇ ਹੈ ਤੇ ਜਦੋਂ ਖੁਸ਼ਖਬਰੀ ਫਿਰ ਆਵੇ ਸਵਾਦ ਹੁੰਦਾ ਵਾਕਈ ਹੁੰਦਾ ਤੋ ਉਤੋਂ ਖੂਬਸੂਰਤੀ ਦੀ ਖੂਬਸੂਰਤੀ ਤੇ ਸਵਾਦ ਦਾ ਸਵਾਦ ਹੈ ਬਸ ਇੱਕ ਵਾਰੀ ਪੱਠੇ ਪਾ ਲਈਏ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਲੋ ਜੀ ਪੱਠੇ ਗਏ ਪੈ ਤੇ ਹੁਣ ਆ ਗਿਆ ਟਾਈਮ ਖੁਸ਼ਖਬਰੀ ਦਾ ਹਾਂ ਵੀ ਸੈਨ ਸਾਹਿਬ ਖੋਲ ਬੂਆ ਬਿਸਮਿਲ੍ਲਾ ਤੁਹਾਨੂੰ ਵਿਖਾਉਣ ਲੱਗਿਆ ਜੀ ਬਤਖਾਂ ਨੇ ਬੱਚੇ ਦਿੱਤੇ ਕੱਢ 5 ਬੱਚੇ ਕੱਢਤੇ ਆ ਛੋਟੇ ਛੋਟੇ ਮਾਸ਼ਾਅੱਲਾ ਖਰਾਬ ਜਿਹੜਾ ਬਾਹਰ ਸਿੱਟ ਗਿਆ ਇੱਕ ਦਾਂਡਾ ਖਰਾਬ ਆ ਤੇ ਬਾਕੀ ਮਾਸ਼ਾਅੱਲਾ 5 ਬੱਚੇ ਨਿਕਲੇ ਆ ਤੇ ਬਤਖਾਂ ਚਲ ਗਈਆਂ ਭਾਈ ਬਾਹਰ ਨਾਤੀ ਧੋਤੀ ਜਾਂਦੀਆਂ ਵਾ ਹੈ ਨਾ ਯਾਰ ਕਿ ਜਾਣਾ ਵਾ ਵੇਖ ਫਿਰ ਆ ਫੋਨ ਲੈ ਵਿਖਾ ਸਾਰਿਆਂ ਨੂੰ ਮਾਸ਼ਾਅੱਲਾ ਕਿੰਨੇ ਪਿਆਰੇ ਤੇ ਕਿੰਨੇ ਖੂਬਸੂਰਤ ਨਿੱਕੂ ਨਿੱਕੂ ਜਿਹੇ ਹੈ ਚਿੱਟੇ ਕਾਲੇ 5 ਆ ਇਹ ਆਂਡੇ ਪੈ ਵੀ ਆ ਹਲੇ ਆਂਡੇ ਬਹੁਤ ਪਏ ਅੱਲਾ ਖੈਰ ਕਰੇ ਰੌਣਕਾਂ ਪੂਰੀਆਂ ਲੱਗ ਜਾਣੀਆਂ ਗੇ ਪੈਂਦੀ ਆ ਬਤਖ ਕਾਲੀ ਜਿਹੜੀ ਆ ਹੈ ਉਹ ਨਹੀਂ ਪੈਂਦੀ ਇਹ ਪੈਂਦੀ ਬਹੁਤੀ ਹੈ ਨਾ ਚਲੋ ਸੈਮ ਸਾਹਿਬ ਗੱਲ ਸੁਣੋ ਮੇਰੀ ਹੈਲੋ ਪੱਠੇ ਗਏ ਆ ਪੈ ਤੁਸੀਂ ਸਿਰਫ ਔਰ ਸਿਰਫ ਘੋੜੀ ਨੂੰ ਪਾਣੀ ਪਿਆ ਦਿਓ ਇੱਕ ਵਾਰੀ ਤੇ ਉਸ ਤੋਂ ਬਾਅਦ ਖਤਮ ਤੁਸੀਂ ਜਾ ਕੇ ਪੜੋ ਠੀਕ ਆ ਹੁਣ ਤੇਰੀ ਰੈਸਟ ਖਤਮ ਹੋ ਗਈ ਆ ਨਹੀਂ ਮੈਂ ਸਿਰਫ ਰੋਟੀ ਖਾ ਕੇ ਤੇ ਮੈਂ ਆ ਕੇ ਫੋੜਾ ਫੇਰਨਾ ਠੀਕ ਆ ਹਾਂ ਹੋਲਾ ਬਸ ਇੱਕ ਵਾਰੀ ਪਾਣੀ ਪਿਆ ਲਾ ਤੂੰ ਰੱਖ ਦੇ ਪਾਣੀ ਰੱਖ ਦੇ ਚੱਲ ਲੋ ਜੀ ਮਾਸ਼ਾਅੱਲਾ ਚਲੋ ਤੁਹਾਡੇ ਬੱਚੇ ਆ ਗਏ ਹੁਣ ਹੈ ਹੁਣ ਤਾਂ ਫਿਰੋ ਤੁਰੋ ਓਏ ਆ ਤੇ ਪੈਂਦੀ ਆ ਭਾਈ ਪੈਂਦੀ ਆ ਕੀ ਹੋ ਗਿਆ ਚਾਚਾ ਘੋੜੀ ਇਹ ਇੱਥੇ ਰੱਖ ਕੇ ਲਿਆਂਦੀ ਆ ਦੇ ਓਹੋ ਇਹ ਆ ਦੇ ਔਖਾ ਕੰਮ ਹੋ ਗਿਆ ਹੈ ਓਹੋ ਹੋਰ ਬਾਂਸ ਹੋ ਗਈ ਮਨ ਚਲੋ ਉਹਦਾ ਠੀਕ ਹੋ ਚਲੋ ਸੈਮ ਸਾਹਿਬ ਚੱਕੋ ਲਓ ਜੀ ਘੋੜੀ ਆ ਗਈ ਆ ਤੇ ਇਹ ਚਾਚਾ ਇਹ ਟਾਲਾਂ ਇਹਦੇ ਉੱਤੇ ਚੜ ਕੇ ਲਾਉਣੀਆਂ 10 ਫੁੱਟ ਨਹੀਂ ਉੱਚੀਆਂ ਲਾਉਣੀਆਂ ਹਾਂ 5 ਤਾਂ ਲੱਗ ਗਈਆਂ ਤੇ ਹੁਣ ਇਹਦੇ ਉੱਤੇ ਖੜੋ ਕੇ ਲਾਵਾਂਗੇ ਅੱਛਾ ਚਲੋ ਅੱਲਾ ਖੈਰ ਕਰੇ ਤਾਂ ਅੱਜ ਲੱਗ ਜਾਣਾ ਹੈ ਲਓ ਜੀ ਪਾਓ ਹੱਥ ਵੇ ਨੂੰ ਤੇ ਉਧਰ ਵੀ ਆਏ ਹੋਏ ਲਾਵੇ ਤੇ ਬਸ ਬਰਸਣ ਆਪਣਾ ਲੂਸਣ ਜਿਹੜਾ ਵਾ ਵੱਢੀ ਜਾਂਦੇ ਆ ਤੇ ਇਹ ਪੰਨਾ 4 ਚੱਕ ਲਾਂਗੇ ਬਾਅਦ ਚ ਬਾਕੀ ਇਧਰ ਪੱਠੇ ਪੁੱਠੇ ਤੇ ਆਪਣੇ ਗਏ ਕੁਤਰੇ ਥੋੜੇ ਜਿਹੇ ਰਹਿ ਗਏ ਆ ਇਹ ਬਾਅਦ ਚ ਕੁਤਰ ਲਾਂਗੇ ਜੀ ਮਾਸ਼ਾਅੱਲਾ ਕੱਲ 6 ਫੁੱਟ ਟਾਇਲ ਲੱਗ ਗਈ ਸੀ ਇੱਧਰ ਤੇ ਆਹ ਲੱਗ ਗਈ 5 ਹੈ ਤੇ ਆਹ ਲੱਗ ਗਈ 4 ਇਧਰਲੇ ਪਾਸੇ ਆਹ ਪਾਸਾ ਲਾਈ ਜਾਂਦੇ ਆ ਤੇ ਘੋੜੀ ਵੀ ਆ ਗਈ ਆ ਹੁਣ ਤਾਂ ਕਿ ਇੱਥੇ ਰੱਖ ਕੇ ਤੇ ਆ ਉਤਲਾ ਜਿਹੜਾ ਥਾਂ ਹੈ ਸਾਰਾ ਕਵਰ ਹੋ ਜਾਏਗਾ 10 ਫੁੱਟ ਹੋ ਜਾਏਗਾ ਨਾ ਚਾਚਾ ਹਾਂਜੀ ਇਨਸ਼ਾਅੱਲਾ 6 ਲੱਗ ਗਈ ਹੈ ਨਾ ਹਾਂ ਤੇ 4 ਫੁੱਟ ਦਾ ਉਹ ਤੱਕ ਚੱਲ ਜਾਣੀ ਇਹਦੇ ਤਾਂ ਹਾਂਜੀ ਇਹ ਤਾਂ 4 ਜਾਣੀ 4 ਟਾਲਾਂ ਐਨੀ ਲੱਗਣੀ ਹਾਂ ਬਹੁਤ ਆ ਚਲੋ ਅੱਲਾ ਖੈਰ ਕਰੇ ਲੋ ਜੀ ਹੈ ਆ ਗਿਆ ਮੈਨੂੰ ਦੱਸੋ ਚਲ ਸਾਹਿਬ ਮੈਂ ਕਹਿੰਦਾ ਇਹ ਮੇਰੇ ਅੰਦਰ ਪਹਿਲਾਂ ਘੋੜੀ ਬੰਨਣ ਦਾ ਬੰਦੋਬਸਤ ਕਰਤਾ ਇਹ ਯਾਰ ਤੇਰਾ ਜਗਾੜ ਲਾ ਰਿਹਾ ਤੂੰ ਟਾਇਲ ਬਾਬਾ ਉੱਚੀ ਲਾਉਣੀ ਵੇ ਅੱਛਾ ਤੇ ਘੋੜੀ ਉਹ ਦੂਜੀ ਲੈ ਕੇ ਤੇ ਆਏ ਸੀ ਉਹ ਜਿਹੜੀ ਉਸ ਜਾਣਾ ਨਹੀਂ ਉਧਰ ਹੁੰਦੀ ਬੜੀ ਦੀ ਅੱਛਾ ਮੈਂ ਤੋਂ ਉਹ ਵੀ ਲਿਆ ਫਿਰ ਮੈਚ ਉਹਦੀ ਪਮੈਸ਼ ਹੈਗੀ ਸੀ 30 ਇੰਚੀ ਬੂਹੇ ਦੀ ਵੀ ਹੈਗੀ ਆ 29 ਇੰਚੀ ਅੱਛਾ। ਮਰੀ ਨਹੀਂ ਗਈ ਘੋੜੀ ਉਹ ਚਲ ਫਿਰ ਮੈਂ ਖੁਰਲੀ ਵਾੜ ਦਿੱਤੀ ਆ ਇਹ ਘੋੜੀ ਵਾਲੀ ਖੁਰਲੀ ਵਾੜ ਲਈ ਆ ਮੈਂ ਕਿਹਾ ਵੀ ਇਹ ਕੀ ਯਾਦ ਕਰਨਗੇ ਕਹਿਣ ਨਾ ਜਦ ਵੀ ਟੈਲਾਂ ਨਾ ਲੱਗੀਆਂ ਨਹੀਂ ਜੱਟ ਇਹ ਤਾਂ ਕਹਿਣਗੇ ਜੱਟ ਇਹ ਵੀ ਯਾਦ ਕਰਨਗੇ ਵੀ ਜਿੰਨਾ ਕੁ ਜਾਂਦੇ ਨਿਸ਼ਾਨੇ ਤੇ ਨਹੀਂ ਦੇਣ ਲੱਗੇ ਵੀ ਇਹ ਆਪੇ ਬਾਹਰ ਕੱਢ ਲਿਓ ਅਸੀਂ ਚੱਲੇ ਆ ਕਿਸੇ ਕੱਢਣੀ ਬਾਹਰ ਹੈ ਨਹੀਂ ਜਿਹੜੇ ਹਿਸਾਬ ਨਾਲ ਉਹਨਾਂ ਖੁਰਲੀ ਰੱਖੀ ਖੁਰਲੀ ਉਹਨਾਂ ਨੇ ਇੱਥੇ ਰੱਖ ਦੇਣੀ ਆ ਤੇ ਮੈਨੂੰ ਨਾ ਘੋੜੀ ਇੱਥੇ ਬੰਨਣਗੇ ਹਾਂ ਤੇ ਇਧਰੋਂ ਪੱਠੇ ਅੱਗੇ ਸੈਮ ਕਹਿੰਦਾ ਇੱਥੇ ਬਾਈ ਨੂੰ ਕਹਿਣਾ ਡੇਰੇ ਵਾਲਿਆਂ ਨੂੰ ਵੀ ਸਿੱਧਾ ਹੀ ਇੱਥੇ ਪਿਛਾੜੀਆਂ ਲਾ ਕੇ ਹਾਂ ਬੰਨ ਦੇ ਤੇ ਪੱਠੇ ਖਾਂਦੀ ਰਹੂ ਨਹੀਂ ਬਣਦਾ ਤੁਹਾਡਾ ਹੁਣ ਇਹੀ ਜਾਂਦੇ ਤੁਸੀਂ ਇਹੀ ਕਹਿਣਾ ਹੁਣ ਸਾਨੂੰ ਨਿਸ਼ਾਨੀ ਦੇ ਚੱਲੇ ਅੱਛਾ ਇਹ ਹੁਣ ਖੁਰਲੀ ਵੜ ਗਈ ਹੈ ਸੱਚ ਨਿਕਲਣੀ ਕਿਵੇਂ ਮੈਨੂੰ ਇਹ ਸਮਝ ਨਹੀਂ ਆ ਰਹੀ ਪਤਾ ਬੋਲੀਗਾ ਹਾਂ ਖੁਰਲੀ ਆਈ ਬਹੁਤ ਔਖੀ ਹੈ ਤਾਂ
ਇਹਨੇ ਪਸੀਨੇ ਘਟਾਤੇ। ਮੈਂ ਕਿਹਾ ਇਹਨੂੰ ਕਹਿੰਦਾ ਸੀ ਡਰਮ ਨਹੀਂ ਖਾਦ ਵਾਲਾ, ਹਾਂ। ਤੇ ਸਾਡਾ ਖਾਦ ਵਾਲਾ ਡਰਮ ਪਿਆ ਉੱਤੇ ਚੜ ਕੇ ਲਾ ਦੇ। ਮੈਂ ਕਿਹਾ ਮੈਂ ਲੈ ਬਹੁਤ ਲੋਕਾਂ ਦੇ ਟਾਇਰ ਲਾਉਣੀ, ਬਹੁਤ ਕੰਮ ਕਰਨੇ ਆ, ਅੱਛਾ ਵੀ ਹਲੇ ਰਿਸਕ ਨਹੀਂ ਲੈਣਾ ਹਾਲੇ ਰਿਸਕ ਨਹੀਂ ਲੈਣਾ। ਆ ਪੈਨਸਲ ਦੇ ਤੇ ਚਾਚੇ ਨੂੰ ਚਾੜ ਦਿੰਦੇ ਡਰਮ ਤੇ ਅੱਜ ਡਰਮ ਯਾਰ ਤੇ ਮੇਰੇ ਪੁਰਾਣੇ ਕਾਕਾ ਨੇ ਛੱਤ ਲਿਆਂਦੀ ਆ, ਹਾਂ ਉਹ ਲਾਇਆ 6-7 ਲੱਖ ਰੁਪਈਆ। ਅੱਛਾ ਉਹ ਹੁਣ ਕਹਿੰਦੇ ਸਿੱਧਾ ਹੋ ਜਾਓ ਸਾਡੇ ਨੂੰ। ਅੱਛਾ ਇਹ ਨਾ ਜਿਆਦਾ ਜਿਆਦਾ ਨਵੀਂ ਕੋਈ ਕੰਮ ਹੋ ਲਓ ਜੀ ਮਾਸ਼ਾਅੱਲਾ ਵੈਸੇ ਤਾਂ ਤੱਕ ਇੱਧਰ ਵੀ ਹੋ ਗਈ ਆ ਤੇ ਇੱਧਰ ਵੀ। ਅੱਛਾ ਇੱਧਰ ਕੰਮ ਜ਼ਿਆਦਾ ਚੁੱਕਿਆ ਗਿਆ ਹੈ। ਇਹ ਇੱਕੋ ਜਿਹਾ ਹੀ ਆ, ਜ਼ਿਆਦਾ ਨਹੀਂ ਹੋਏਗਾ। ਅੱਛਾ। 10 ਫੁੱਟ ਇੱਥੇ ਐਂਡ ਹੋ ਗਿਆ। ਅੱਛਾ ਬਸ ਇੰਨਾ ਹੀ ਆ। 10 ਫੁੱਟ ਹੈ ਹੀ ਨਾ, ਹੁਣ ਅਸੀਂ ਕੀਤਾ ਤੇ ਫੁੱਟ ਦੀ ਟਾਇਰ ਲੱਗ ਗਿਆ, ਕਿੰਨੀਆਂ ਲੱਗੀਆਂ। ਇੱਕ ਹੋਰ ਨਹੀਂ ਹੋਣਾ ਚਾਹੀਦਾ। 6 ਇੱਕ ਟਾਇਰ ਹੋਰ ਨਾ ਤਾਂ ਲਿਆ ਦੇਵਾਂ, ਪਰ ਬਹੁਤ ਉੱਚਾ ਹੋ ਜਾਣਾ। ਲਿਆ ਵੀਰੇ ਸਾਨੂੰ ਨਹੀਂ ਮਤਲਬ ਹੁਣ ਤੇ ਠੀਕ ਆ ਹੈ ਨਾ। ਸੀਲਿੰਗ ਕਿੱਥੇ? ਅੱਛਾ ਸੀਲਿੰਗ ਕਿੱਥੇ ਹੋਣੀ ਹੈ 10 ਮਿੰਟ ਜੀ ਫਿਰ 10 ਫੁੱਟ ਤੇ ਕਾਲਾ ਬਹੁਤ ਆ, ਵਾਸ਼ਰੂਮ ਹੀ ਆ, ਹਨਾ। ਧਿਆਨ ਹੋ ਜਾਏਗਾ। ਇਹ ਕਰਦੇ ਆ। ਅੱਛਾ ਹੁਣ ਵਾਸ਼ਰੂਮ ਥੋੜਾ ਵੱਡਾ ਲੱਗਦਾ, ਅੱਗੇ ਲੱਗਦਾ ਸੀ ਵੀ ਨਿੱਕਾ, ਛੋਟਾ ਨਹੀਂ ਹੈਗਾ ਵਾਸ਼ਰੂਮ, ਚੰਗਾ ਭਲਾ ਵਾ। ਹਾਂ ਲਓ ਜੀ ਚਾਚਾ ਕੀ ਗੱਲ ਸੁਣਨਾ ਮੇਰੀ, ਇਹ ਹੁਣ ਬਾਹਰ ਕੱਢ ਲਵੀ ਨਹੀਂ ਤੇ ਐਂਬਰ ਲਿਆ ਕੇ ਆਪੇ ਬੰਦ ਵੀ ਇੱਥੇ। ਨਾਲ ਸੁਣ ਲਾ। ਹਾਂ ਇਹ ਤੇਰੇ ਫੈਸਲੇ ਤੇਰੇ ਨਾਲ ਸਾਰੇ ਜਿੰਨੇ ਆ ਤੇਰੇ ਫਾਲੋਅਰ ਆ, ਹਾਂ ਇਹ ਸਾਰੇ ਦੱਸਣਗੇ ਵੀ ਕੀ ਕਰਨਾ ਚਾਹੀਦਾ। ਕਰਨਾ ਕੁਝ ਨਹੀਂ ਚਾਹੀਦਾ। ਹੋਣੀ ਚਾਹੀਦੀ ਆ ਕਿ ਘੋੜੀ ਖੁਰਲੀ ਬਾਹਰ ਜਾਣੀ ਚਾਹੀਦੀ ਹੈ, ਉਹਨੇ ਪਤਾ। ਘੋੜੀ ਅੰਦਰ ਆ ਜਾਵੇ ਖੁਰਲੀ ਬਾਹਰ ਜਾਵੇ ਹੈ। ਹੁਣ ਇਹ ਕੋਈ ਪਤਾ ਨਹੀਂ, ਹੁਣ ਤੇਰੇ ਦੱਸਣਗੇ ਸਾਰੇ ਫਾਲੋਅਰ। ਨਹੀਂ ਇਹ ਉਹ ਵਿਚਾਰਿਆਂ ਨੇ ਕੀ ਦੱਸਣਾ, ਉਹਨਾਂ ਨੇ ਸਾਰੇ ਨੇ ਇਹੀ ਕਹਿਣਾ ਵੀ ਯਾਰ ਬੜਾ ਔਖਾ ਬਣਾਇਆ ਇਹਨੇ ਸਾਰਾ ਕੁਝ, ਤੇ ਉਹਨਾਂ ਦੇ ਸਾਹਮਣੇ ਬਣਿਆ ਤੇ ਬਣਦਾ ਪਿਆ ਵਾ। ਉਹਨਾਂ ਨੇ ਕਹਿਣਾ ਯਾਰ ਕੋਈ ਜਾਂਦੀ ਕਰੋ, ਗਰੀਬੋ ਗਰੀਬੀ ਕੰਮ ਇਹਨੂੰ ਬਾਹਰ ਕੱਢੋ ਵਿਚਾਰੀ ਨੂੰ। ਕੁਰਲੀ ਤੋਂ ਆਪ ਬਾਹਰ ਕੱਢ। ਇਸ ਹਿਸਾਬ ਨਾਲ ਤੇ ਫਿਰ ਮੇਰੇ ਵੱਲੋਂ ਇਹੀ ਜਵਾਬ ਆ, ਮੈਂ ਘੋੜੀ ਲਿਓ ਨਾ, ਉਹ ਮੈਂ ਫੜ ਸਕਦਾ, ਇਹ ਨਹੀਂ ਬਾਹਰ ਹੁੰਦੀ ਉਹਨੇ ਤੇ ਫਿਰ ਆਰਾ ਹੈ। ਆਰਾ ਨਾ ਯਾਰ ਚਲੋ ਥੋੜੇ ਥੋੜੇ ਦਿੱਤਾ ਕਰ 5-6 ਹਜ਼ਾਰ ਦੀ ਖੁਰਲੀ ਆ, ਨਵਾਂ ਨਾ ਕਾਰਾ ਕਰੋ ਯਾਰ। ਇੱਕ ਬਾਹਰ ਪਹਿਲੀ ਪਿਆਰ ਝਾੜੀ ਚੱਕ ਕੇ ਹੀ ਤੇ ਇਸਤੇਮਾਲ ਕੀਤੀ ਅਸੀਂ। ਆਹੋ ਬਾਕੀ ਤਾਂ ਅਸੀਂ ਆਪਣਾ ਦੀ ਗੱਲ ਆਈ ਰੱਖਿਆ। ਗਾਵਾਂ ਨੂੰ ਪਾਤੇ ਪੱਠੇ ਤੇ ਇੱਧਰ ਮੇਰਾ ਯਾਰ ਬੈਠਾ ਹੈ। ਹਾਂਜੀ ਆਲੂ ਕੱਢਦਾ। ਆਲੂ ਕੱਟ ਦਾ ਨਾਲ ਹੀ ਕੰਮ ਸ਼ੁਰੂ ਕਰਤਾ ਹੈ। ਤੇ ਇੱਧਰ ਕੌਣ ਆਇਆ? ਕਹਿੰਦੇ ਮਲਕ ਆ ਗਿਆ ਬਈ। ਮਲਕ ਜੀ ਕੀ ਹਾਲ ਚਾਲ? ਸ਼ੁਕਰ ਆ ਜੀ, ਸਭ ਖੈਰ ਅੱਲਾ ਉਹ ਤਾਂ ਠੀਕ ਹੈ ਮਾਸ਼ਾਅੱਲਾ, ਬੜੀ ਵਰਦੀ ਪਾਈ ਏ ਤਾਂ ਤੱਕ ਹੈ। ਇਹ ਵਰਦੀ ਆ ਕਿ ਕੰਮ ਵਾਲੀ ਵਰਦੀ। ਅੱਛਾ ਇਹ ਕੰਮ ਵਾਲੀ ਹੈ, ਇਹ ਬੋਸ ਕੀ ਇਹਨੇ ਕੰਮ ਵਾਸਤੇ ਪਾਈ ਆ। ਇਹ ਮਹਿੰਗੀ ਬਹੁਤ ਆ, ਇਸ ਲਈ ਕੰਮ ਵਾਸਤੇ ਰੱਖੀ ਹੋਈ ਹੈ। ਤੂੰ ਕਹਿੰਦਾ ਵੀ ਕੰਮ ਹੀ ਮਹਿੰਗੇ ਕਰੀਏ ਹੈ। ਵੀ ਮਹਿੰਗੇ ਮਹਿੰਗੇ। ਚਲੋ ਅੱਲਾ ਖਰੇ। ਮਲਕ ਆ ਗਿਆ, ਪੱਠੇ ਤੇ ਭਾਈ ਅਸੀਂ ਲੈ ਪਾ। ਅੱਛਾ ਮੈਂ ਹਿਸਾਬ ਲਾਇਆ, ਜੇ ਫਰਜ਼ ਕਰੋ ਫੌਜ ਚ ਹੁੰਦਾ ਨਾ ਤੇ ਏਡਾ ਟਾਈਮ ਦਾ ਪੱਕਾ ਤੇ ਪਾਬੰਦ ਹੈ ਨਾ ਇਹ ਬੰਦਾ, ਯਕੀਨ ਮੰਨ। ਮਤਲਬ ਤੇਰੇ ਤੇ ਤਬਾਰ ਹੈਗਾ ਵੀ ਤੂੰ ਆ ਜਾਏਗਾ ਜੋ ਤੈਨੂੰ ਸੱਦਿਆ, ਪਰ ਇਸ ਗੱਲ ਦਾ ਤਬਾਰ ਨਹੀਂ ਵੀ ਆਏਗਾ ਕਿਦੋਂ। ਟਾਈਮ ਤੇ ਆਊਗਾ ਜਾਂ ਲੇਟ। ਨਹੀਂ ਟਾਈਮ ਵਾਲੀ ਗੱਲ ਨਹੀਂ, ਪਹਿਲਾਂ ਤਾਂ ਨਹੀਂ, ਜ਼ਿੰਦਗੀ 'ਚ ਹਮੇਸ਼ਾ ਲੇਟ ਹੀ ਆ। ਮੈਂ ਹਿਸਾਬ ਲਾਇਆ ਤੂੰ ਹਰ ਪਾਸੇ ਲੇਟ ਆ। ਇਹ ਪਤਾ ਨਹੀਂ ਕੀ ਮਸਲਾ ਯਾਰ। ਨਹੀਂ ਇਹ ਮਸਲਾ ਨਹੀਂ ਹੈਗਾ। ਜ਼ਿੰਦਗੀ ਲੰਘ ਗਈ ਆ, ਹਾਂ ਦਾੜੀ ਚਿੱਟੀ ਹੋ ਗਈ, ਮੈਨੂੰ ਇਹ ਸਮਝ ਨਹੀਂ ਲੱਗੀ ਵੀ ਮੈਂ ਇੰਨਾ ਲੇਟ ਕਿਉਂ ਆ। ਇਹ ਮੈਨੂੰ ਆਪ ਨਹੀਂ ਸਮਝ ਆ ਰਹੀ ਵੀ ਤੂੰ ਇਹਨਾਂ ਲੇਟ ਕਾਹਤੋਂ ਆ। ਮੈਂ ਇਹਨੂੰ ਕਿਹਾ ਮਲਕ 3:30 ਵਜੇ ਫੋਨ ਕੀਤਾ, ਮੈਂ ਕਿਹਾ ਮਲਕ ਆ ਜਾ। ਉਹ ਸਾਹਮਣਾ ਡੇਰਾ ਨਜ਼ਰ ਆ ਰਿਹਾ ਹੋਣਾ, ਆ ਜਿਹੜਾ ਇੱਥੇ ਫਿਰਦਾ ਸੀ ਇਹ। ਮੈਂ ਕਿਹਾ ਆ ਜਾ। ਆਇਆ ਜੀ। ਮੈਂ ਕਿੰਨੇ ਵਜੇ ਪਹੁੰਚੂਗਾ ਐਗਜ਼ੈਕਟ ਟਾਈਮ ਦੱਸਣਾ। ਕਹਿੰਦਾ ਜੀ ਮੈਂ 4 ਵਜੇ ਤੁਹਾਡੇ ਕੋਲੇ ਹੋਊਗਾ, ਸ਼ਾਰਪ 4 ਵਜੇ। ਇਹੀ ਹੋਈ ਗੱਲ। ਤੇ ਮੈਂ ਵੇਖਿਆ ਮਲਕ ਇਧਰੋਂ, ਮੈਂ ਵਾਹ ਵੇਖਿਆ ਕਿਤੋਂ ਨਹੀਂ ਆ ਰਿਹਾ। ਮਲਕ ਭਾਈ ਇਧਰੋਂ ਆ ਰਿਹਾ ਤੇ ਆ ਰਿਹਾ ਆਪਦੀ ਸਾਈਕਲ ਦੇ ਉੱਤੇ। ਮੈਂ ਕਿਹਾ ਮਲਕ ਖੁਦਾ ਦਾ ਖੌਫ ਸਾਰ ਉਹ ਉੱਤੋਂ ਦੀ ਘੁੰਮ ਕੇ ਆਇਆ, ਬੰਦਿਆਂ ਵਾਲੀ ਗੱਲ ਕਰ, ਸਿੱਧਾ ਘਰ ਆ ਜਾ। ਨਹੀਂ ਮੈਂ ਪਹਿਲੇ ਲੇਟ ਬਹੁਤ ਸੀ। ਅੱਛਾ ਇੱਕ ਮਿਰਚਾਂ ਹਲਦੀ ਵੇਚਣ ਵਾਲਾ ਮੱਥੇ ਲੱਗ ਗਿਆ, ਅੱਛਾ ਉਹਦੇ ਨਾਲ ਦੁਆ ਸਲਾਮ ਸੀ। 5 ਮਿੰਟ ਉਹਦੇ ਕੋਲ ਲੱਗ ਗਏ। ਹਾਂ ਫਿਰ ਮੁਹੰਮਦ ਅਲੀ ਮਿਸਤਰੀ ਇੱਥੇ ਲੱਗਾ ਹੋਇਆ, ਉਹਨੇ ਆਵਾਜ਼ ਮਾਰ ਲਈ। ਮਤਲਬ ਮੈਂ ਹਿਸਾਬ ਲਾਇਆ ਵੀ ਤੇਰਾ ਜਿਹੜਾ ਨਾ ਕੋਈ ਅਸਲ 'ਚ ਸਾਖ ਸਕੀਰੀ ਬਹੁਤ ਰਲਦੀ ਆ, ਹਰ ਬੰਦਾ ਰੋਕਦਾ ਬਹੁਤ ਆ ਹੈ। ਸੋਚਿਆ ਵੀ ਇੱਧਰ ਤਾਂ ਹਜੇ ਬਹੁਤ ਆਬਾਦੀ ਆ, ਹਾਂ ਬੰਦੇ ਬੜੇ ਜਾਣਦੇ ਆ। ਕਿੰਨਿਆਂ ਨੇ ਰੋਕਣਾ ਆ। ਅੱਛਾ ਮਤਲਬ ਸ਼ੁਕਰ ਆ ਤੂੰ MP MN ਨਹੀਂ ਹੈਗਾ। ਜੇ ਹੁੰਦਾ ਤਾਂ ਕੀ ਬਣਦਾ। ਕੁਛ ਵੀ ਨਹੀਂ, ਤੈਨੂੰ ਹਰ ਬੰਦੇ ਨੇ ਭਾਉਣਾ ਸੀ, ਤੈਨੂੰ ਚਾਹ ਪੁੱਛਣੀ ਸੀ, ਚਾਹ ਦੇ ਵਿੱਚ ਟਾਈਮ ਲੱਗਣਾ ਸੀ। ਬਿਲਕੁਲ, ਉਹ ਫਿਰ ਛੱਡਣ ਨੂੰ ਵੀ ਨਹੀਂ ਦੇ। ਹਾਂ ਕਿਉਂ ਜੱਟੂ, ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਡੇਰਾ ਹੀ ਕ੍ਰਾਸ ਕਰਦਾ ਫਿਰ ਜੇ MP MN ਹੁੰਦਾ। ਕਿਉਂ ਵੀ ਹੋਰ ਉਹਨੇ ਕਰਾ ਕਿਹਦੇ ਮੰਜਰ ਵਾਇਆ ਕਰਨਾ ਸੀ। ਹਾਂ ਆਵਾਮ ਦੀਆਂ ਤਕਲੀਫਾਂ ਸੁਣਨ ਨੂੰ। ਲਓ ਜੀ ਮਲਕ ਜੀ ਆ ਗਏ ਆ, ਤੇ ਮਤਲਬ ਜੀ ਲੂਸਣ ਲਿਆ ਦਿਓ ਮੈਨੂੰ ਚੱਕ ਕੇ, ਮਿਹਰਬਾਨੀ। ਤੇ ਮੈਂ ਜ਼ਰਾ ਨਾ ਪਾ ਦੇਵਾਂ ਘੋੜੀ ਨੂੰ, ਤੇ ਉਸ ਤੋਂ ਬਾਅਦ ਤੂੰ ਜਾਣੇ ਤੇ ਤੇਰਾ ਜਾਣੇ ਕੰਮ ਪੱਠੇ ਵੱਢਣੇ ਆ। ਉਹ ਤੂੰ ਕੱਲ ਤੱਕ ਵੱਢ ਦੇਵੇਂ, ਤੂੰ ਵੱਢ ਦੇਵੇਂ ਪਰਸੋਂ ਤੱਕ, ਉਹ ਤੇਰੀ ਸਿਰਦਰਦੀ ਆ। ਮੈਨੂੰ ਇੱਕ ਰੇੜਾ ਵੱਢ ਕੇ ਦੇਣਾ। ਉਹ ਆਪਣਾ 20 ਮਿੰਟਾਂ ਦਾ ਕੰਮ ਆ ਜੀ। ਅੱਲਾ ਖੈਰ ਕਰੇ, ਅੱਲਾ ਖੈਰ ਸੁੱਖ ਰੱਖੇ। ਤੂੰ 20 ਮਿੰਟਾਂ 'ਚ ਪੱਠੇ ਤੋਂ ਪੰਡਾ ਲਿਆ ਦੇਣਾ, ਮੈਨੂੰ ਬੜੀ ਗੱਲ ਆ। 20 ਮਿੰਟਾਂ 'ਚ ਖੁਰਦ ਜਿਹੜੀ ਅੱਧੀ ਲੱਗ ਸਕਦਾ। ਨਹੀਂ ਹੈਲੋ ਕਿ 20 ਮਿੰਟਾਂ ਦੇ ਵਿੱਚ ਤੂੰ ਪੱਠੇ ਨਾਲ ਟੱਕ 'ਚ ਪਹੁੰਚ ਜਾਵੇਂ, ਬੜੀ ਗੱਲ ਆ। ਤੇ ਪੱਠੇ ਵੱਢਣੇ ਦੂਰ ਦੀ ਗੱਲ ਆ। ਨਹੀਂ
ਮਤਲਬ ਲੂਸੜ ਤਾਂ 20 ਮਿੰਟਾਂ ਜਾ ਸਕਦਾ। ਨਹੀਂ ਅੱਛਾ 2 ਪੜਨਾ ਤੇ ਉਹ ਵੀ 20 ਮਿੰਟਾਂ 'ਚ ਤੇ ਇੱਥੋਂ ਨਾਲੋਂ ਚੱਕਣੀਆਂ ਜਾਂ ਮੇਰਾ ਵੀਰ ਹੋ ਜਾਗਾ। ਹਰ ਢੇਰੀ ਤੇ ਕੋਈ 10 ਸਕਿੰਟ ਤਾਂ ਲੱਗਦੇ ਆ। ਨਹੀਂ ਲੱਗਦੇ ਸਕਿੰਟ ਵੀ ਵੇਲਾ ਢੇਰੀ ਤੇ ਗਿਣਦਾ, ਬਾਕੀ ਤੇ ਬਾਅਦ ਦੀ ਗੱਲ ਆ। ਉਹਨਾਂ ਨੇ 20 ਜਾਫੇ ਵੀ ਪਾ ਲੈਣੇ ਸੀ ਤੇ ਭੱਜਣਾ ਹੀ ਨਹੀਂ ਸੀ। ਕਿਉਂ ਮਲਕ ਸ਼ੁਕਰ ਆ ਤੂੰ ਕਬੱਡੀ ਨਹੀਂ ਖੇਡਦਾ, ਤੇਰੀ ਤੇ ਕਬੱਡੀ ਵੀ 30 ਮਿੰਟਾਂ 'ਚ ਹੋਇਆ ਕਰਨੀ, ਲੋਕਾਂ ਦੀ 30 ਸਕਿੰਟਾਂ ਦੀ ਹੁੰਦੀ ਆ। ਹੈ ਉਹਨਾਂ ਨੇ ਕਹਿਣਾ ਮਲਕ ਆ ਗਿਆ ਸੌਂ ਜਾਓ। ਹੈ ਕਮੈਂਟਰੀ ਵਾਲੇ ਨੇ ਇਹ ਕਿਆ ਕਰਨਾ ਸੀ। ਚੱਲ ਚੱਕ ਲਿਆ ਯਾਰ। ਲੋ ਜੀ ਇੱਧਰ ਪੱਟ ਕੁੱਤੇ ਜਾਂਦੇ ਉਧਰ ਯਾਸੀਨ ਪਾਈ ਜਾਂਦਾ। ਇਹ ਲੂਸਣ ਕੁੱਤਰ ਲਿਆ ਘੋੜੀ ਨੂੰ ਪਾਤਾ, ਮੈਂ ਕਿਹਾ ਸੱਜਰਾਂ ਨੂੰ ਦੁਬਾਰਾ ਪਾਲ ਦੇ। ਦੁੱਧ ਚੰਗਾ ਕਰ ਲੈਂਦੀ ਰਿਹਾ ਲੂਸਣ ਨਾਲ। ਲੋ ਜੀ ਕੰਮ ਸ਼ਾਮ ਜਿਹੜੇ ਸਾਰੇ ਗਏ ਆ ਨਿਬੜ, ਸਵਾਦ ਆ ਗਿਆ ਅੱਜ ਤੇ ਆ ਵੀ ਮਾਸ਼ਾਅੱਲਾ ਮਾਲ ਜਿਹੜਾ ਨਾ ਆਪਣਾ ਪੂਰਾ ਰੱਜ ਗਿਆ ਤੇ ਵਧੀਆ ਹੋ ਗਿਆ ਕੰਮ। ਤੇ ਇੱਧਰ ਸੈਮ ਸਾਹਿਬ ਇਹਨਾਂ ਨੂੰ ਉਠਾਈ ਜਾਂਦੇ ਆ, ਇਹਨੂੰ ਹੁਣ ਕੱਢਤਾ ਬਾਹਰ ਪੱਕਾ ਹੀ ਝੜਦੀ ਝੜ ਫਿਰ ਲਵੇ, ਘੰਟਾ ਡੇਢ ਫਿਰ ਲਵੇ। ਨਹੀਂ ਸਹੀ ਕਰਦਾ ਮੈਂ। ਤੇ ਬੱਤਰ ਦਾ ਕੀ ਹਿਸਾਬ ਆ, ਬੈਠੀ ਆ ਬੱਚੇ ਬਾਹਰ, ਬੱਚੇ ਕਿੱਥੇ ਬਾਹਰ ਆ? ਸਾਡਾਂ ਦੇ ਓਪਨ ਕਰਾਂ ਮੜਾ ਖੋਲੀ ਉਹ ਫਿਰ ਰਹੇ ਕਿੱਥੇ ਆ? ਫਿਰ ਹੁੰਦੇ ਕੋਈ ਰੋਲਾ ਨਹੀਂ, ਲਾ ਖੈਰ ਕਰੇਗਾ। ਹੋਰ ਕੱਢਣ ਲੱਗੀ ਰੁਕ ਜਾ, ਉਹ ਥੱਲੇ ਕਰਨ ਦੀ ਆਂਡੇ ਪਲਟਾਉਣ ਦੇ ਆਂਡੇ ਪਲਟਾਉਣ ਦੇ ਚਲੋ ਪਲਟਾਵੇ, ਅੱਲਾ ਖੈਰ ਕਰੇਗਾ। ਲਓ ਜੀ ਵਧੀਆ ਹੋ ਗਿਆ ਨਿਜ਼ਾਮ ਮਾਸ਼ਾਅੱਲਾ, ਬੱਚੇ ਨਿਕਲੇ ਆਏ ਆ 5 ਅੱਜ ਤੇ ਉਮੀਦ ਕਰਦੇ ਆ ਵੀ ਕੱਲ ਨੂੰ ਕੋਈ 10-5 ਹੋਰ ਹੋਣਗੇ। ਤੇ ਐਂਬਰ ਰਾਣੀ ਨੂੰ ਵੀ ਪੱਠੇ ਪਾਤੇ ਆ। ਉਸ ਤੋਂ ਬਾਅਦ ਹੁਣ ਸਹਿਮ ਗਾਵਾਂ ਕੱਢਦੇ ਸਿਰਫ ਬਾਹਰ ਆ ਜਿਹੜੀਆਂ ਵਾ ਹੈ, ਤੇ ਗਾਵਾਂ ਬਾਹਰ ਮੈਂ ਕਿਹਾ ਜਿਹੜੀਆਂ ਨਾ ਸੱਜਰਾਂ ਉਹਨਾਂ ਨੂੰ ਬਾਹਰ ਕੱਢ ਕੇ ਇੱਕ ਵਾਰੀ ਪੱਠੇ ਭਰਤੀ ਨਾ ਖੁਰਲੀ। ਮੈਂ ਕਿਹਾ ਵੀ ਇਹਨਾਂ ਨੂੰ ਇੱਕ ਵਾਰੀ ਪੱਠੇ ਖਵਾ ਦਈਏ, ਕਿਉਂਕਿ ਜਦੋਂ ਇੱਕ ਤਾਂ ਮਾਸ਼ਾਅੱਲਾ ਲੂਸਣ ਹੈਗਾ ਵਾ ਆਪਣੇ ਕੋਲ ਹਲੇ, ਤੇ ਲੂਸਣ ਦਾ ਇਹ ਫਾਇਦਾ ਵੀ ਯਾਰ ਗਾਵਾਂ ਜਿਹੜੀਆਂ ਦੁੱਧ ਮਾਸ਼ਾਅੱਲਾ ਨਾਲ ਦਿੰਦੀਆਂ ਵਾ। ਕੱਲ ਗਾਵਾਂ ਸੁਥਰੀਆਂ ਮਾਸ਼ਾਅੱਲਾ ਰੱਜੀਆਂ ਸੀ ਤੇ ਦੁੱਧ ਜਿਹੜਾ ਵਾ ਕੋਈ 2-2.5 ਕਿਲੋ ਵੱਧ ਗਿਆ, ਤੇ ਇਹ ਬੜਾ ਫਾਇਦਾ ਹੋ ਜਾਂਦਾ ਲੂਸਣ ਦੇ ਨਾਲ ਮਾਸ਼ਾਅੱਲਾ। ਲੂਸਣ ਹੁਣ ਪਾਇਆ ਇੱਥੇ, ਇਹ ਖਾਂਦੀਆਂ ਵਾ, ਮੁੜ ਕੇ ਇੱਥੋਂ ਉਧਰ ਲੈ ਜਾਵਾਂਗੇ ਚੋਈ ਚੱਲਾਂਗੇ ਨਾਲ। ਤੇ ਇਹ ਆ ਵੀ ਮਾਸ਼ਾਅੱਲਾ ਹੁਣ ਖੜੀਆਂ ਵਾ ਰੱਜ ਕੇ, ਤੇ ਪੱਠੇ ਇੱਕ ਵਾਰੀ ਫਿਰ ਖੁਰਲੀਆਂ ਮੈਂ ਭਰ ਦਿੱਤੀਆਂ ਸੀ, 3 ਵਾਰੀ ਪਾਏ ਅੱਜ ਮਾਸ਼ਾਅੱਲਾ, ਤੇ ਵਧੀਆ ਹੋ ਗਿਆ। ਮਲਕ ਨੂੰ ਮੈਂ ਘੱਲਿਆ ਹੁਣ ਪੱਠੇ ਵੱਢਣ, ਮੈਂ ਕਿਹਾ ਮਲਕ ਪੱਠੇ ਵੱਢ ਲਾ ਤਾਂ ਕਿ ਟੈਨਸ਼ਨ ਆਪਾਂ ਫ੍ਰੀ ਰਹੀਏ ਸਵੇਰੇ ਨਾ, ਮਤਲਬ ਵੀ ਚੱਕਣੇ ਨਾ ਪੈਣ, ਹੁਣੇ ਚੱਕ ਲਿਆਵਾਂਗੇ ਤਾਂ ਕਿ ਸਵੇਰੇ ਉੱਠਦੇ ਹੀ ਆਪਾਂ ਕੁਤਰ ਲਈਏ। ਤੇ ਇੱਧਰ ਮਾਸ਼ਾਅੱਲਾ ਕਰੋ, ਓਏ ਪੁੱਤਰ ਬਾਹਰ ਇੱਧਰ ਆ ਜਾ, ਬਾਜ਼ ਆ ਜਾ ਰਾਣੋ, ਬਾਜ਼ ਆ ਜਾ, ਮੈਂ ਤੈਨੂੰ ਦੱਸਾਂ। ਲੋ ਜੀ ਕਿਆ ਬਾਤ ਆ, ਇੱਧਰ ਫਿਰਦੇ ਪਏ ਆ ਬੜੇ ਸਕੂਨ ਦੇ ਨਾਲ। ਇਹ ਵੈਸੇ ਬੜੇ ਸਹੀ ਆ ਇਸ ਟਾਈਮ। ਗੱਲ ਕੀਤੀ ਸੀ ਨਾ ਹੋਈ ਉਹੀ ਆ, ਸੂਰਜ ਕਿ ਚਲਾ ਗਿਆ ਉਹ, ਤੇ ਮਲਕ ਯਾਸੀਨ ਉੱਥੇ ਦੀ ਉੱਥੇ ਹੀ ਖੜਾ ਗਾਣੇ ਲਾਈ ਜਾਂਦਾ ਫੋਨ ਤੇ ਸੁਣੀ ਜਾਂਦਾ ਵਾ। ਤੇ ਆਹ ਵੱਡੇ ਆ ਪੱਠੇ ਉਦੋਂ ਦੇ। ਮਲਕ ਤੈਨੂੰ ਮੈਂ ਕਿਹਾ ਸੀ ਵੀ ਪੱਠੇ ਕੱਲ ਪੂਰੇ ਕਰ ਲਵੇਂ, ਪਰਸੋਂ ਕਰ ਲਵੇਂ, ਕਰਨੇ ਤੂੰ ਹੀ ਆ, ਤੇ ਇਹ ਕਰਨੇ ਪੈਣੇ ਆ। ਇਹ ਕਰਨੇ ਪੈਣੇ ਆ, ਇਹ ਸਭ ਤੋਂ ਜ਼ਰੂਰੀ ਆ। ਪਰ ਸੂਰਤਿਆਲ ਇਹ ਆ ਵੀ ਉਹ ਦਾਤਰਾ ਸਹੀ ਤਰ੍ਹਾਂ ਚੱਲਦਾ ਨਹੀਂਗਾ। ਹਾਏ ਪੱਠਿਆਂ ਦੀ ਜਿਵੇਂ ਦਾਤਰੇ ਨੂੰ ਸਮਝਾ ਵੀ ਮੈਂ ਹੀ ਵੱਢਣੇ ਆ, ਆਪਾਂ ਦੋਵਾਂ ਨੇ ਰਲ ਕੇ ਵੱਢਣੇ, ਇਹਨੂੰ ਦੱਸ। ਇਹ ਐਵੇਂ ਆ ਵਾਲੇ ਨੂੰ ਆਏ ਹੋਏ। ਭਾਈ ਮੈਂ ਦੱਸਿਆ ਦਾਤਰੇ ਨੂੰ ਸਮਝਾ ਵੀ ਇਹ ਤੂੰ ਵੱਢੇਗਾ ਤੇ ਮੇਰੀ ਜਾਨ ਛੁੱਟੇਗੀ, ਆਪਾਂ ਹੀ ਰਲ ਮਿਲ ਕੇ ਵੱਢਣੇ ਆ। ਆਪਣੇ ਸਾਰੇ ਭਾਈਆਂ ਨੂੰ ਵਿਖਾ ਵੀ ਪੱਠਿਆਂ ਦਾ ਹਾਲ ਕੀ ਆ। ਭਾਜੀ ਪੱਠਿਆਂ ਦਾ ਇਹੀ ਹਾਲ ਆ, ਆਹ ਪੱਠਿਆਂ ਦਾ ਹਾਲ ਆ। ਪੱਠੇ ਹੈਗੇ ਆ ਵੱਡੇ, ਤੇ ਪੱਠੇ ਹੁਣ ਨਾ ਸੱਪ ਵੜ ਲਿਆ ਹੋਇਆ ਪੱਠਿਆਂ ਨੇ, ਇੱਕ ਦੂਜੇ ਨਾਲ ਮਤਲਬ ਗੁੱਥਮ ਗੁੱਥੀ ਹੋਏ ਆ, ਤਾਂ ਕਰਕੇ ਵੱਢਣ ਜਾਂਦੇ। ਟੱਕ ਰੱਖ ਮਤਲਬ ਆਹ ਵੇਖ, ਇੱਥੋਂ ਰੱਖ ਟੱਕ, ਚਰ ਸਾਹਿਬ ਆਹ ਕਰੋ ਚੈੱਕ, ਆਹ ਟੱਕ ਬਣਿਆ ਪਿਆ ਨਾ, ਇਹ ਕਰ ਸਿੱਧਾ, ਇਹ ਐ ਨੂੰ ਚੱਲ, ਏਦਾਂ ਹੀ ਫਿਰ ਡਿੱਗੇ ਇੱਕ ਪਾਸੇ ਨੂੰ ਆ, ਇੱਥੋਂ ਟੱਕ ਬਣ ਜਾਣਾ। ਹਾਂਜੀ ਬਿਲਕੁਲ ਇਦਾਂ ਹੀ ਆ ਜੀ। ਮੈਂ ਇੱਕ ਹਿਸਾਬ ਲਾਇਆ, ਵਕਾਰ ਨੇ ਕਿਹਾ ਸੀ, ਵਕਾਰ ਨੂੰ ਕਿਸੇ ਨੇ ਪੁੱਛਿਆ, ਟਿਕਟੌਕ ਤੇ ਵੀਡੀਓ ਪਾਈ ਉਹਨੇ, ਤੇ ਕਿਸੇ ਨੇ ਕਿਹਾ ਭਾਈ ਵੀ हमने भी फेमस होना है, हम कैसे हो सकते हैं। ਉਹਨੇ ਪਤਾ ਕੀ ਅੱਗੋਂ ਜਵਾਬ ਦਿੱਤਾ, ਉਹਨੇ ਕਿਹਾ ਮੇਰਾ ਭਾਈ ਗੱਲ ਸੁਣ, ਮੈਨੂੰ ਨਹੀਂ ਪਤਾ ਫੇਮਸ ਹੋਣ ਦਾ ਵੀ ਫੇਮਸ ਕਿੱਦਾਂ ਹੋਈਦਾ ਜਾਂ ਮੈਂ ਕਿੱਦਾਂ ਹੋਇਆ, ਮੈਨੂੰ ਇੰਨਾ ਪਤਾ ਵੀ 4 ਮੱਝਾਂ ਰੱਖ ਲਾ, ਉਹਨਾਂ ਨੂੰ ਪੱਠੇ ਪਾ, ਨਾਲੇ ਬਣਾ ਵੀਡੀਓ, ਠੀਕ ਆ, ਤੇ ਆਪੇ ਫੇਮਸ ਹੋ ਜਾਏਗਾ। ਮੈਂ ਹੁਣ ਹਿਸਾਬ ਇਹ ਲਾਇਆ, ਮੈਂ ਪਾਉਣਾ ਟਿਕਟੌਕ ਤੇ ਵੀਡੀਓ, ਮਤਲਬ ਕੰਮ ਕਾਰ ਕਰਦੇ ਸੀ, ਜ਼ਾਹਰੀ ਗੱਲ ਆ, ਜਿਹੜੀ ਚੀਜ਼ ਆਪਾਂ ਕਰਨੀ ਆਪਾਂ ਤਾਂ ਉਹੀ ਵਿਖਾਉਣੀ ਹੈ ਨਾ, ਠੀਕ ਆ, ਆਪਣਾ ਤਾਂ ਉਹੀ ਮਤਲਬ ਵੀਡੀਓ ਵਿਖਾ ਦੇਣੀ ਬਣਾ ਕੇ। ਹਾਂ ਉਹ ਮੈਂ ਟਿਕਟੌਕ ਤੇ ਨਾ ਵੀਡੀਓ ਲਾ ਦੇਣਾ ਪੱਠੇ ਪਾ ਕੇ, ਪੱਠੇ ਪਾਉਂਦੇ ਦੀ ਇਦਾਂ ਬਣਾ ਦਿੰਦੀ, ਸੈਮ ਬਣਾ ਦਿੰਦਾ ਤੇ ਮੈਂ ਅਪਲੋਡ ਕਰ ਦਿੰਦਾ, ਉਹ ਚੱਲ ਜਾਂਦੀ ਆ। ਮੈਂ ਅੱਗੇ ਮਲਕ ਨੂੰ ਦੱਸਦਾ ਸੀ, ਮੈਂ ਕਿਹਾ ਸੁਣ ਲਾ ਮਲਕ, ਸੂਟ ਬੂਟ ਸ਼ੂਟ ਪਾ ਕੇ ਸੁਥਰਾ, ਘੜੀ ਲਾ ਕੇ, ਪਰਫਿਊਮ ਲਾ ਕੇ ਮੈਂ ਵੀਡੀਓ ਪਾ ਲਵਾਂ,
ਉਹ 500 ਨਹੀਂ ਟੱਪਦੀ। ਇਧਰੋਂ ਮਗਰਾ ਮੋਢੇ ਤੇ ਵੀਡੀਓ ਫਾਰ ਯੂ ਤੇ ਆਹ ਹਿਸਾਬ ਬਣਿਆ। ਮਲੰਗੀ ਹਾਲ ਕਾਮਯਾਬ ਆ ਹੈ, ਮਲੰਗੀ ਹਾਲ ਕਾਮਯਾਬ ਆ। ਕੋਈ ਨਹੀਂ, ਅੱਲਾ ਖੈਰ ਕਰੇ ਯਾਰ। ਕੰਮ ਵਧੀਆ ਲੱਗਦਾ ਪਰਸਨਲੀ ਮੈਨੂੰ ਤਾਂ, ਸੱਚੀ ਦੱਸਾਂ ਤੇ ਸਵਾਦ ਆਉਂਦਾ ਕੰਮ ਕਰਕੇ। ਮੈਂ ਜਦੋਂ ਸੈਮ ਜਿਹੜਾ ਸੀ ਬੜਾ ਕੀਤਾ ਸੀ ਉਦੋਂ, ਆ ਜ਼ਿਆਦਾ ਲਾਹੌਰ ਚਲ ਗਏ ਵਿੱਚੋਂ ਥੋੜਾ ਹੋ ਗਿਆ, ਲੇਕਿਨ ਅਲਹਮਦੁਲਿਲਾ ਬੈਕ ਟੂ ਵਰਕ ਆਪਾਂ ਹੁਣ ਆਪਦੇ ਕੰਮ ਤੇ ਆ। ਠੀਕ ਹੈ, ਤੇ ਬਸ ਮੈਨੂੰ ਹੁੰਦਾ ਵੀ ਵਿੱਚੋਂ ਜਾਣਾ ਆਉਣਾ ਪੈ ਜਾਂਦਾ ਬਾਹਰ ਅੰਦਰ ਕਿਤੇ, ਤੇ ਉਹ ਥੋੜਾ ਜਿਹਾ ਕੰਮ ਖਰਾਬ ਕਰ ਦਿੰਦਾ। ਅਦਰਵਾਈਜ਼ ਜੇ ਆਪਾਂ ਨੂੰ ਆਹੀ ਹੋਵੇ ਨਾ ਸਿਰਫ ਕੱਲਾ ਮਾਲ ਨੂੰ ਪੱਠੇ ਪਾਉਣੇ, ਤੇ ਫਿਰ ਤੇ ਆਪਾਂ ਮਾਲ ਅਫਸਰ ਪੱਕੇ ਆ, ਮਤਲਬ ਵੀ ਡਿਊਟੀ ਆਪਣੀ ਪੱਕੀ ਆ ਹੈ। ਤੇ ਮਲਕ ਨੇ ਬਾਕੀ ਪੱਠੇ ਅੱਲਾ ਖੈਰ ਕਰਿਆ, ਜੇ ਅੱਜ ਦੀ ਤਰੀਕ 'ਚ ਕਰ ਦੇਵੇ ਮਲਕ ਪੂਰੇ, ਤੇ ਆਪਾਂ ਚੱਕ ਲੈ ਜਾਵਾਂਗੇ ਸ਼ਾਮੀ। ਸਵੇਰੇ ਇਹ ਆ ਵੀ ਟਾਈਮ ਨਾਲ ਨਾ ਕੁਤਰ ਕੇ, ਤੇ ਸਵੇਰੇ ਇਨਸ਼ਾਅੱਲਾ ਟਾਈਮੋ ਟਾਈਮ 8 ਵਜੇ 7:30 ਵਜੇ ਆਪਾਂ ਵਿਹਲੇ ਹੋਣਾ। ਤੇ ਬਾਕੀ ਵਲੌਗ ਜਿਹੜਾ ਅੱਜ ਦਾ ਕਰਦੇ ਆ ਐਂਡ। ਤੇ ਬੱਚੇ ਅੱਲਾ ਰੱਖੇ ਖੈਰ ਨਿਕਲ ਆਏ ਆ। ਹੁਣ ਟਰਕੀ ਬਰਡ ਦਾ ਇੰਤਜ਼ਾਰ ਆ। ਹੁਣ ਦੁਆ ਕਰਨੀ ਆ ਵੀ ਵਧੀਆ ਨਿਕਲੇ ਆਉਣ, ਤੇ ਵਧੀਆ ਰੱਬ ਉਹਨਾਂ ਦੀ ਜ਼ਿੰਦਗੀ ਕਰੇ। ਤੇ ਬਾਕੀ ਹੁਣ ਹਵਾ ਵਗੈਰਾ ਨਹੀਂ ਲਵਾਈ, ਆਪੇ ਬਾਹਰ ਆਉਣਗੇ ਤੇ ਆਉਣਗੇ, ਅਸੀਂ ਨਹੀਂ ਭਾਈ ਬਾਹਰ ਕੱਢੇ। ਬਤਖਾਬ ਦੇ ਹਿਸਾਬ ਨਾਲ ਆਪੇ ਬਾਹਰ ਲੈ ਕੇ ਆਊਗੀ, ਮਾਂ ਨੂੰ ਬਹੁਤਾ ਪਤਾ ਹੁੰਦਾ। ਤੇ ਹੁਣ ਦਿਓ ਇਜਾਜ਼ਤ, ਦੁਆਵਾਂ 'ਚ ਰੱਖਣਾ ਯਾਦ। ਉਮੀਦ ਕਰਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ, ਸਵਾਦ ਆਇਆ ਹੋਊਗਾ ਵੇਖ ਕੇ। ਜੇ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ। ਤੇ ਯਾਰ ਕਮੈਂਟਾਂ ਵਾਲਾ ਕੰਮ ਜਿਹੜਾ ਨਾ ਰੋਕਿਆ ਕਰੋ, ਕਮੈਂਟ ਲਾਜ਼ਮੀ ਕਰਿਆ ਕਰੋ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਸੁਬਾ ਇੱਕ ਅਲੱਗ ਵਲੌਗ 'ਚ, ਇੱਕ ਅਲੱਗ ਰੂਟੀਨ 'ਚ। ਤੇ ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ। ਰੱਬ ਰੱਖਾ।